ਅੱਜ ਦੇ ਗਾਰਡੀਅਨ ਮੈਗਜ਼ੀਨ ਨੇ ਇੱਕ ਬੀਬੀ ਦੀ ਜਿਹੜੀ ਰਿਪੋਰਟ ਛਾਪੀ ਆ ਕਿ ਕਿਸ ਤਰ੍ਹਾਂ ਫਰਾਂਸਿਸਕੋ ਗੈਸਪਰ ਐਂਡਰੀਅਸ ਉਹਦਾ ਜਿਹੜਾ ਹਸਬੈਂਡ ਆ ਉਹ ਐਲ ਪਾਸੋ ਡਿਟੈਂਸ਼ਨ ਸੈਂਟਰ ਸੀ। ਬਿਮਾਰ ਸੀਗਾ, ਉਹਨੂੰ ਹਸਪਤਾਲ ਦੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਤੇ ਉੱਥੇ ਉਹਦੀ ਜਿਹੜੀ ਆ ਮੌਤ ਹੋ ਗਈ। ਤੇ ਸਭ ਤੋਂ ਜਿਹੜੀ ਕਰੂਅਲਟੀ ਵਾਲੀ ਗੱਲ ਇਹ ਹੋਈ ਵੀ ਉਸ ਦੀ ਮੌਤ ਹੋਣ ਤੋਂ ਬਾਅਦ ਵੀ ਉਹਦੇ ਨਾਲ ਉਹਦੀ ਵਾਈਫ ਨੂੰ ਜਿਹੜਾ ਅਰੈਸਟ ਕੀਤਾ ਹੋਇਆ ਸੀ ਤੇ ਵਾਈਫ ਨੂੰ, ਜੋ ਕਿ 25 ਸਾਲਾਂ ਤੋਂ ਉਹਦੀ ਵਾਈਫ ਆ, ਉਹਦੇ ਹਸਬੈਂਡ ਦੀ ਬੋਡੀ ਦੇਖਣ ਤੋਂ ਬਿਨਾਂ ਹੀ ਉਸ ਨੂੰ ਜਿਹੜਾ ਡਿਪੋਰਟ ਕਰ ਦਿੱਤਾ ਗਿਆ। ਫਰਾਂਸਿਸਕੋ ਗੈਸਪਰ ਐਂਡਰਸ 48 ਸਾਲਾਂ ਦਾ, 3 ਦਸੰਬਰ ਨੂੰ ਇਹਦੀ ਐਲ ਪਾਸੋ ਦੇ ਇੱਕ ਹਸਪੀਟਲ ਦੇ ਵਿੱਚ ਮੌਤ ਹੋਈ ਸੀ। ਡੈਮੋਕ੍ਰੈਟਿਕ ਜਿਹੜੇ ਲਾ ਮੇਕਰਸ ਹੈਗੇ ਆ, ਉਹ ਹੁਣ ਮੰਗ ਕਰ ਰਹੇ ਆ ਵੀ ਇਹ ਤਾਂ ਕੰਡੀਸ਼ਨ ਜਿਹੜੀਆਂ ਇਨਹਿਊਮਨ ਕੰਡੀਸ਼ਨ ਸੀਗੀਆਂ ਉਹਨਾਂ ਕਰਕੇ ਜਿਹੜੀ ਮੌਤ ਹੋਈ ਆ। ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਹ ਕਹਿ ਰਹੀ ਆ ਵੀ ਇਹ ਐਲੀਗੇਸ਼ਨ ਗਲਤ ਹੈਗੀਆਂ ਆ। ਉਸ ਦੀ ਕਿਡਨੀ ਫੇਲਿਅਰ ਤੇ ਨੈਚੁਰਲ ਲਿਵਰ ਕਰਕੇ ਜਿਹੜੀ ਆ ਉਹ ਇਸ਼ੂ ਸੀ, ਉਹਦੇ ਕਰਕੇ ਜਿਹੜੀ ਮੌਤ ਹੋਈ ਹੈਗੀ ਆ। ਏਜੰਸੀ ਨੇ ਪ੍ਰੈਸ ਰਿਲੀਜ਼ ਵੀ ਕੀਤੀ ਸੀ ਵੀ ਉਹਨੂੰ ਜਿਹੜੀ ਆ ਅਸੀਂ ਪੂਰੀ ਜਿਹੜੀ ਮੈਡੀਕਲ ਹੈਲਪ ਆ ਉਹ ਦਿੱਤੀ ਹੈਗੀ ਆ। ਨਵੰਬਰ 14 ਨੂੰ ਇਮੀਗ੍ਰੇਸ਼ਨ ਜੱਜ ਨੇ ਆਰਡਰ ਕੀਤਾ ਸੀ ਵੀ ਗੈਸਪਰ ਐਂਡਰਿਸ ਨੂੰ ਰਿਮੂਵ ਕੀਤਾ ਜਾਵੇ ਗੋਟਮਾਲਾ ਨੂੰ। ਤੇ ਨਾਲ ਹੀ ਉਹਦੀ ਵਾਈਫ ਸੀ, ਪਰ ਉਹਦੀ ਜਿਹੜੀ ਮੌਤ ਹੋ ਗਈ। ਤੇ ਹੁਣ ਉਹਦੀ ਵਾਈਫ ਜਿਹੜੀ ਵਿਡੋ ਆ ਲੂਸੀਆ ਪੈਡਰੋਵਾਨ, ਉਹ ਡਿਪੋਰਟੇਸ਼ਨ ਫਲਾਈਟ ਤੇ ਗੋਟਮਾਲਾ ਨੂੰ ਭੇਜ ਦਿੱਤੀ ਗਈ, ਜੋ ਉਹ ਸੇਮ ਹੀ ਜਗ੍ਹਾ ਆਈਸ ਦੀ ਫੈਸਿਲਿਟੀ ਦੇ ਉੱਤੇ ਰੱਖੀ ਹੋਈ ਸੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਆਰਡਰ ਕੀਤਾ ਕੈਂਪ ਈਸਟ ਮੋਂਟਾਨਾ, ਜਿਹੜੀ ਕੰਸਟਰਕਟਡ ਅਰਲੀਅਰ ਦਿਸ ਈਅਰ, ਜਿੱਥੇ ਇਹ ਨਵੀਂ ਜਿਹੜੀ ਜੇਲ੍ਹ ਬਣਾਈ ਗਈ ਸੀ। ਪੈਡਰੋਵਾਨ ਜਿਹੜੀ ਆ ਉਹ ਐਲ ਪਾਸੋ ਟਾਈਮਜ਼ ਨੂੰ ਉਹਨੂੰ ਗੱਲਬਾਤ ਕਰਦੇ ਦੱਸਿਆ ਵੀ ਮੈਨੂੰ ਮੇਰੇ ਜਿਹੜੇ ਹਸਬੈਂਡ ਆ ਉਸ ਦੀ ਬੋਡੀ ਵੀ ਜਿਹੜੀ ਦੇਖਣ ਤੱਕ ਦਾ ਸਮਾਂ ਨਹੀਂ ਦਿੱਤਾ ਗਿਆ ਤੇ ਸਿੱਧਾ ਹੀ ਜਿਹੜਾ ਉੱਥੋਂ ਡਿਪੋਰਟ ਕਰ ਦਿੱਤਾ ਗਿਆ। ਲਗਭਗ ਉਹ 18 ਸਾਲਾਂ ਤੋਂ ਰਹਿੰਦੇ ਸੀਗੇ ਕੈਨੇਡਾ ਦੇ ਵਿੱਚ, ਦੋਨੇ ਹਸਬੈਂਡ ਐਂਡ ਵਾਈਫ। ਸੋ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਕੀ ਸੀ ਇਹਦੇ ਬਾਰੇ ਪਤਾ ਨਹੀਂ, ਵੀ ਮੇਬੀ ਉਹ ਅਨਡਾਕੂਮੈਂਟਡ ਸੀ। ਇੱਕ ਪਲਾਂਟ ਨਰਸਰੀ ਜਿਹੜੀ ਆ ਉੱਥੇ ਉਹ ਕੰਮ ਕਰਦੇ ਸੀ, ਜਿੱਥੇ ਉਹਦਾ ਪਰਿਵਾਰ ਇਹ ਨਰਸਰੀ ਚਲਾਉਂਦਾ ਸੀਗਾ ਪੌਦਿਆਂ ਦੀ। ਸੋ ਆਈਸ ਨੇ ਇਹ ਕਿਹਾ ਵੀ ਇਨੀਸ਼ੀਅਲ ਡਿਟੈਂਸ਼ਨ ਜਿਹੜੀ ਆ ਗੈਸਪਰ ਐਂਡਰਸ ਦੀ, ਉਹ ਮਿਆਮੀ ਹਸਪੀਟਲ ਸੀ, ਉਸ ਤੋਂ ਬਾਅਦ ਉਸ ਨੂੰ ਜਿਹੜਾ ਟਰਾਂਸਫਰ ਕਰ ਦਿੱਤਾ ਗਿਆ। ਅੱਜ ਦੇ ਗਾਰਡੀਅਨ ਮੈਗਜ਼ੀਨ ਨੇ ਇੱਕ ਬੀਬੀ ਦੀ ਜਿਹੜੀ ਰਿਪੋਰਟ ਛਾਪੀ ਆ ਕਿ ਕਿਸ ਤਰ੍ਹਾਂ ਫਰਾਂਸਿਸਕੋ ਗੈਸਪਰ ਐਂਡਰੀਅਸ ਉਹਦਾ ਜਿਹੜਾ ਹਸਬੈਂਡ ਆ ਉਹ ਐਲ ਪਾਸੋ ਡਿਟੈਂਸ਼ਨ ਸੈਂਟਰ ਸੀ। ਬਿਮਾਰ ਸੀਗਾ, ਉਹਨੂੰ ਹਸਪਤਾਲ ਦੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਤੇ ਉੱਥੇ ਉਹਦੀ ਜਿਹੜੀ ਆ ਮੌਤ ਹੋ ਗਈ। ਤੇ ਸਭ ਤੋਂ ਜਿਹੜੀ ਕਰੂਅਲਟੀ ਵਾਲੀ ਗੱਲ ਇਹ ਹੋਈ ਵੀ ਉਸ ਦੀ ਮੌਤ ਹੋਣ ਤੋਂ ਬਾਅਦ ਵੀ ਉਹਦੇ ਨਾਲ ਉਹਦੀ ਵਾਈਫ ਨੂੰ ਜਿਹੜਾ ਅਰੈਸਟ ਕੀਤਾ ਹੋਇਆ ਸੀ ਤੇ ਵਾਈਫ ਨੂੰ, ਜੋ ਕਿ 25 ਸਾਲਾਂ ਤੋਂ ਉਹਦੀ ਵਾਈਫ ਆ, ਉਹਦੇ ਹਸਬੈਂਡ ਦੀ ਬੋਡੀ ਦੇਖਣ ਤੋਂ ਬਿਨਾਂ ਹੀ ਉਸ ਨੂੰ ਜਿਹੜਾ ਡਿਪੋਰਟ ਕਰ ਦਿੱਤਾ ਗਿਆ। ਫਰਾਂਸਿਸਕੋ ਗੈਸਪਰ ਐਂਡਰਸ 48 ਸਾਲਾਂ ਦਾ, 3 ਦਸੰਬਰ ਨੂੰ ਇਹਦੀ ਐਲ ਪਾਸੋ ਦੇ ਇੱਕ ਹਸਪੀਟਲ ਦੇ ਵਿੱਚ ਮੌਤ ਹੋਈ ਸੀ। ਡੈਮੋਕ੍ਰੈਟਿਕ ਜਿਹੜੇ ਲਾ ਮੇਕਰਸ ਹੈਗੇ ਆ, ਉਹ ਹੁਣ ਮੰਗ ਕਰ ਰਹੇ ਆ ਵੀ ਇਹ ਤਾਂ ਕੰਡੀਸ਼ਨ ਜਿਹੜੀਆਂ ਇਨਹਿਊਮਨ ਕੰਡੀਸ਼ਨ ਸੀਗੀਆਂ ਉਹਨਾਂ ਕਰਕੇ ਜਿਹੜੀ ਮੌਤ ਹੋਈ ਆ। ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਹ ਕਹਿ ਰਹੀ ਆ ਵੀ ਇਹ ਐਲੀਗੇਸ਼ਨ ਗਲਤ ਹੈਗੀਆਂ ਆ। ਉਸ ਦੀ ਕਿਡਨੀ ਫੇਲਿਅਰ ਤੇ ਨੈਚੁਰਲ ਲਿਵਰ ਕਰਕੇ ਜਿਹੜੀ ਆ ਉਹ ਇਸ਼ੂ ਸੀ, ਉਹਦੇ ਕਰਕੇ ਜਿਹੜੀ ਮੌਤ ਹੋਈ ਹੈਗੀ ਆ। ਏਜੰਸੀ ਨੇ ਪ੍ਰੈਸ ਰਿਲੀਜ਼ ਵੀ ਕੀਤੀ ਸੀ ਵੀ ਉਹਨੂੰ ਜਿਹੜੀ ਆ ਅਸੀਂ ਪੂਰੀ ਜਿਹੜੀ ਮੈਡੀਕਲ ਹੈਲਪ ਆ ਉਹ ਦਿੱਤੀ ਹੈਗੀ ਆ। ਨਵੰਬਰ 14 ਨੂੰ ਇਮੀਗ੍ਰੇਸ਼ਨ ਜੱਜ ਨੇ ਆਰਡਰ ਕੀਤਾ ਸੀ ਵੀ ਗੈਸਪਰ ਐਂਡਰਿਸ ਨੂੰ ਰਿਮੂਵ ਕੀਤਾ ਜਾਵੇ ਗੋਟਮਾਲਾ ਨੂੰ। ਤੇ ਨਾਲ ਹੀ ਉਹਦੀ ਵਾਈਫ ਸੀ, ਪਰ ਉਹਦੀ ਜਿਹੜੀ ਮੌਤ ਹੋ ਗਈ। ਤੇ ਹੁਣ ਉਹਦੀ ਵਾਈਫ ਜਿਹੜੀ ਵਿਡੋ ਆ ਲੂਸੀਆ ਪੈਡਰੋਵਾਨ, ਉਹ ਡਿਪੋਰਟੇਸ਼ਨ ਫਲਾਈਟ ਤੇ ਗੋਟਮਾਲਾ ਨੂੰ ਭੇਜ ਦਿੱਤੀ ਗਈ, ਜੋ ਉਹ ਸੇਮ ਹੀ ਜਗ੍ਹਾ ਆਈਸ ਦੀ ਫੈਸਿਲਿਟੀ ਦੇ ਉੱਤੇ ਰੱਖੀ ਹੋਈ ਸੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਆਰਡਰ ਕੀਤਾ ਕੈਂਪ ਈਸਟ ਮੋਂਟਾਨਾ, ਜਿਹੜੀ ਕੰਸਟਰਕਟਡ ਅਰਲੀਅਰ ਦਿਸ ਈਅਰ, ਜਿੱਥੇ ਇਹ ਨਵੀਂ ਜਿਹੜੀ ਜੇਲ੍ਹ ਬਣਾਈ ਗਈ ਸੀ। ਪੈਡਰੋਵਾਨ ਜਿਹੜੀ ਆ ਉਹ ਐਲ ਪਾਸੋ ਟਾਈਮਜ਼ ਨੂੰ ਉਹਨੂੰ ਗੱਲਬਾਤ ਕਰਦੇ ਦੱਸਿਆ ਵੀ ਮੈਨੂੰ ਮੇਰੇ ਜਿਹੜੇ ਹਸਬੈਂਡ ਆ ਉਸ ਦੀ ਬੋਡੀ ਵੀ ਜਿਹੜੀ ਦੇਖਣ ਤੱਕ ਦਾ ਸਮਾਂ ਨਹੀਂ ਦਿੱਤਾ ਗਿਆ ਤੇ ਸਿੱਧਾ ਹੀ ਜਿਹੜਾ ਉੱਥੋਂ ਡਿਪੋਰਟ ਕਰ ਦਿੱਤਾ ਗਿਆ। ਲਗਭਗ ਉਹ 18 ਸਾਲਾਂ ਤੋਂ ਰਹਿੰਦੇ ਸੀਗੇ ਕੈਨੇਡਾ ਦੇ ਵਿੱਚ, ਦੋਨੇ ਹਸਬੈਂਡ ਐਂਡ ਵਾਈਫ। ਸੋ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਕੀ ਸੀ ਇਹਦੇ ਬਾਰੇ ਪਤਾ ਨਹੀਂ, ਵੀ ਮੇਬੀ ਉਹ ਅਨਡਾਕੂਮੈਂਟਡ ਸੀ। ਇੱਕ ਪਲਾਂਟ ਨਰਸਰੀ ਜਿਹੜੀ ਆ ਉੱਥੇ ਉਹ
ਕੰਮ ਕਰਦੀ ਸੀ, ਜਿੱਥੇ ਉਹਦਾ ਪਰਿਵਾਰ ਇਹ ਨਰਸਰੀ ਚਲਾਉਂਦਾ ਸੀਗਾ ਪੌਦਿਆਂ ਦੀ। ਸੋ ਆਈਸ ਨੇ ਇਹ ਕਿਹਾ ਵੀ ਇਨੀਸ਼ੀਅਲ ਡਿਟੈਂਸ਼ਨ ਜਿਹੜੀ ਆ ਗੈਸਪਰ ਐਂਡਰਸ ਦੀ ਉਹ ਮਿਆਮੀ ਹਸਪੀਟਲ ਸੀ, ਉਸ ਤੋਂ ਬਾਅਦ ਉਸ ਨੂੰ ਜਿਹੜਾ ਟ੍ਰਾਂਸਫਰ ਕਰ ਦਿੱਤਾ।